ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 2 ਨਵੰਬਰ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਪੇਸ਼ ਕਰਨੀ ਹੈ ਉਹ ਪੰਜਾਬ ਤੋਂ ਹੈ। ਪੰਜਾਬ ਦੇ ਵਿੱਚ ਸਾਡੀ ਬਾਜੀ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਦੇ 26,000 ਸਕੂਲ ਪ੍ਰਾਈਵੇਟ ਕਰ ਦੇਣੇ ਨੇ, ਫਾਰਿਗ ਕਰ ਦੇਣੇ ਨੇ, ਮਤਲਬ ਕਿ ਵੇਚ ਦੇਣੇ ਨੇ, ਦੂਸਰੇ ਲਫ਼ਜ਼ਾਂ 'ਚ ਜਾਂ ਠੇਕੇ ਤੇ ਦੇ ਦੇਣੇ ਨੇ। ਹੁਣ ਪ੍ਰਾਈਵੇਟ ਲੋਕ ਇਹਨਾਂ ਸਕੂਲਾਂ ਨੂੰ ਚਲਾਉਣਗੇ ਤੇ ਉੱਥੇ ਆਪਣਾ ਸਟਾਫ ਰੱਖਣਗੇ। ਪਹਿਲਾਂ ਵੀ ਤੁਹਾਨੂੰ ਇੱਕ ਖਬਰ ਦਿੱਤੀ ਸੀ ਅਸੀਂ, ਜਿਸ ਵੇਲੇ ਕਰਨ ਦੀ ਸੋਚ ਰਹੇ ਸਨ ਤੇ ਜਿਸ ਤਰੀਕੇ ਨਾਲ ਸੋਚ ਰਹੇ ਸਨ ਉਹ ਤੁਹਾਨੂੰ ਇੱਕ ਪੋਸਟਰ ਵੀ ਵਿਖਾਇਆ ਸੀ, ਪੋਸਟਰ ਨਹੀਂ ਬਲਕਿ ਪੋਸਟਰ, ਜਿਹਦੇ ਵਿੱਚ ਬੰਦੇ ਨੇ ਬੁਨਿਆਦੀ ਚੀਜ਼ਾਂ ਦੇ ਸਪੈਲਿੰਗ ਵੀ ਗਲਤ ਲਿਖੇ ਸਨ ਤੇ ਉਹਨਾਂ ਨੇ ਆਖਿਆ ਵੀ ਮੈਂ ਹੁਣ ਸਕੂਲ ਚਲਾਵਾਂਗਾ। ਉਸ ਬੰਦੇ ਦਾ ਜਿਹਦਾ ਇਸ਼ਤਿਹਾਰ ਸੀ, ਜਿਹਨੇ ਸਕੂਲ ਠੇਕੇ ਤੇ ਲਿਆ ਸੀ ਬਾਜੀ ਕੋਲੋਂ, ਤੇ ਮੇਰੇ ਕੋਲ ਬੱਚੇ ਪੜ੍ਹਨ ਵਾਸਤੇ ਭੇਜੋ। 1 ਲੱਖ ਦੇ ਕਰੀਬ ਕੋਈ ਉਸਤਾਦ ਨੇ ਜਿਨ੍ਹਾਂ ਨੂੰ ਫਾਰਿਗ ਕਰਨ ਦਾ ਮਨਸੂਬਾ ਬਣਾਇਆ ਹੈ। ਬਾਜੀ ਮਰੀਮ ਜਿਹੜੀ ਹੈ ਉਹ ਤੁਹਾਨੂੰ ਪਤਾ ਹੈ ਕਿ ਉਸਤਾਦਾਂ ਦੇ, ਸਕੂਲਾਂ ਦੇ, ਯੂਨੀਵਰਸਿਟੀਆਂ ਦੇ ਵੈਸੇ ਹੀ ਬੜੀ ਖਿਲਾਫ ਹੈ। ਉਹਨੂੰ ਇਹਨਾਂ 'ਤੇ ਵੈਸੇ ਹੀ ਬੜੀ ਤੱਪ ਹੈ, ਕਿਉਂਕਿ ਜੋ ਕੁਝ ਇਹਨਾਂ ਨੇ ਉਹਦੇ ਨਾਲ ਕੀਤਾ ਹੈ, ਹਰ ਥਾਂ 'ਤੇ ਫੇਲ ਕੀਤਾ, ਹਰ ਸਕੂਲ ਕਾਲਜ 'ਚ ਕਿਤੇ ਨਕਲ ਮਾਰ ਕੇ ਪਾਸ ਕਰਨਾ ਪਿਆ ਤੇ ਕਿਤੋਂ ਫਾਰਿਗ ਕਰ ਛੱਡਿਆ। ਇਸ ਲਈ ਬਾਜੀ ਦਾ ਰਾਹ ਇਹਨਾਂ ਦੇ ਢੇਰ ਹੀ ਸਾਰੀ ਖਿਲਾਫ ਹੈ। ਅੱਛਾ, ਇਹ ਹੀ ਨਹੀਂ, ਜਿੰਨੇ ਪੰਜਾਬ ਦੇ ਦੇਈ ਹੈਲਥ ਸੈਂਟਰ ਨੇ ਜਾਂ ਜਿਹੜਾ ਬੇਸਿਕ ਹੈਲਥ ਯੂਨਿਟ ਜਿਹਨੂੰ ਆਖਦੇ ਨੇ, ਉਹ ਵੀ ਹੁਣ ਠੇਕੇ ਤੇ ਦੇਣ ਦਾ ਫੈਸਲਾ ਕਰ ਦਿੱਤਾ, ਮਤਲਬ ਵੇਚ ਦੇਣ ਦਾ ਫੈਸਲਾ ਕੀਤਾ। ਪੰਜਾਬ ਦੇ ਵਿੱਚ ਜਿੰਨੇ ਬੇਸਿਕ ਹੈਲਥ ਸੈਂਟਰ ਨੇ ਉਹ ਵੀ ਫਾਰਿਗ ਹੋ ਜਾਣਗੇ, ਉਹ ਵੀ ਹੁਣ ਠੇਕੇ ਤੇ ਜਾਣਗੇ। ਔਰ ਇੱਕ ਪਾਸੇ ਬਾਊ ਜੀ ਜਿਹੜੇ ਨੇ ਉਹ ਤੁਹਾਨੂੰ ਪਤਾ ਹੈ ਕਿ ਉਹਨਾਂ ਨੂੰ ਸਿਰ ਪੀੜ ਵੀ ਹੋਵੇ ਤੇ ਉਹ ਇਲਾਜ ਕਰਾਉਣ ਵਾਸਤੇ ਲੰਦਨ ਜਾਂਦੇ ਨੇ। ਬਾਜੀ ਆਪਣੀ ਸਰਜਰੀ ਕਰਾਉਣ ਵਾਸਤੇ ਸਵਿਟਜ਼ਰਲੈਂਡ ਜਾਂਦੀ ਹੈ। ਚਾਚਾ ਆਪਣਾ ਇਲਾਜ ਕਰਾਉਣ ਵਾਸਤੇ ਵੀ ਲੰਦਨ ਜਾਂਦਾ ਹੈ। ਆਪ ਸਾਰਾ ਟੱਬਰ ਉੱਥੇ ਜਾਂਦਾ ਹੈ। ਤੇ ਇੱਥੇ ਤੁਸੀਂ ਥੋੜ੍ਹੇ ਦਿਨ ਪਹਿਲਾਂ ਵੇਖਿਆ ਸੀ ਵੀ ਜਿਹੜਾ ਬੁਨਿਆਦੀ ਹੈਲਥ ਸੈਂਟਰ ਹੁੰਦੇ ਨੇ, ਬੇਸਿਕ ਹੈਲਥ ਸੈਂਟਰ, ਉੱਥੇ ਬਾਜੀ ਦੀ ਫੋਟੋ ਲਾਈ ਸੀ ਤੇ ਉਸ ਤੋਂ ਬਾਅਦ ਹੁਣ ਉਹ ਫੋਟੋ ਵੀ ਲਾ ਦਿੱਤੀ ਹੈ। ਮੇਰਾ ਖਿਆਲ ਤੋਂ ਹੁਣ ਫੈਸਲਾ ਕੀਤਾ ਵੀ ਉਹਨੂੰ ਠੇਕੇ 'ਤੇ ਦੇ ਦਿਓ। ਜਿੰਨੇ ਪੂਰੇ ਪੰਜਾਬ ਦੇ ਵਿੱਚ ਬੇਸਿਕ ਹੈਲਥ ਯੂਨਿਟ ਨੇ ਉਹ ਵੀ ਹੁਣ ਠੇਕੇ 'ਤੇ ਦੇਣੇ ਨੇ। ਤੇ ਇਸੇ ਤਰੀਕੇ ਨਾਲ, ਮਤਲਬ ਠੇਕੇ 'ਤੇ, ਵੈਸੇ ਗੱਲ ਠੀਕ ਹੈ, ਚੌਧਰੀ ਸਾਹਿਬ ਨੇ ਵੀ ਤਾਂ ਕੰਮ ਠੇਕੇ 'ਤੇ ਦਿੱਤਾ ਹੈ ਤੇ ਉਹਨਾਂ ਕਿਹਾ ਵੀ ਪੂਰਾ ਸੂਬਾ ਹੀ ਅੱਗੋਂ ਠੇਕੇ 'ਤੇ ਚਲਾਓ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਅਮਰੀਕਾ ਬਹਾਦਰ ਤੋਂ ਹੈ। ਅਮਰੀਕਾ ਨੇ ਅੱਜ ਕੱਲ੍ਹ ਇੱਕ ਦੇਸੀ ਮਸ਼ੀਰ ਪਾਕਿਸਤਾਨ ਘੱਲਿਆ ਹੈ। ਅਮਰੀਕਾ ਵਿਚਾਰੇ ਨੇ ਤਾਂ ਨਹੀਂ ਘੱਲਿਆ, ਉਹ ਅਸਲ 'ਤੇ ਜਾਵੇਦ ਚੌਧਰੀ ਸਾਹਿਬ ਨੇ ਉਹਨਾਂ ਨੂੰ ਇੱਕ ਵਾਰੀ ਕਿਤੇ ਮਸ਼ੀਰ ਆਖ ਕੇ, ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਮੁੰਡੇ ਦਾ ਨਾਂ ਇਜਾਜ਼ ਹੋਵੇ ਤੇ ਉਹਨੂੰ ਪਿਆਰ ਨਾਲ ਜੱਜ ਆਖਣਾ ਸ਼ੁਰੂ ਕਰ ਦਿੰਦੇ ਨੇ ਤੇ ਸਾਰਾ ਪਿੰਡ ਉਹਨੂੰ ਫਿਰ ਜੱਜ ਹੀ ਆਖਦਾ। ਪਰ ਇਹਦਾ ਮਤਲਬ ਇਹ ਥੋੜ੍ਹੀ ਹੁੰਦਾ ਵੀ ਉਹ ਜੱਜ ਲੱਗ ਗਿਆ। ਉਹ ਜੱਜ ਦੇ ਨਾਂ ਤੋਂ ਹੀ ਜਾਣਿਆ ਜਾਂਦਾ, ਪਛਾਣਿਆ ਜਾਂਦਾ, ਪੁਕਾਰਿਆ ਜਾਂਦਾ। ਤੇ ਜਿਸ ਵੇਲੇ ਮਾਸਟਰ ਜੀ ਕੰਨ ਫੜਾਉਂਦੇ ਨੇ, ਮਤਲਬ ਸਵਾਲ ਜੀ ਉਹਨੂੰ ਚੇਤੇ ਨਹੀਂ ਹੁੰਦਾ, ਤੇ ਉਸ ਵੇਲੇ ਵੀ ਮਾਸਟਰ ਜੀ ਵੀ ਇਹ ਆਉਂਦੇ ਨੇ ਵੀ ਚੱਲ ਵੀ ਜੱਜ ਕੰਨ ਫੜ ਲੈ। ਤੇ ਜੱਜ ਕਦੇ ਕੰਨ ਫੜ ਲੈਂਦਾ, ਕਦੇ ਮਾਂ ਦੀ ਚੱਲ ਪੁੱਤ ਜੱਜ ਜਾ ਕੇ ਉੱਥੋਂ ਦਹੀਂ ਫੜ ਲਿਆ, ਉੱਥੋਂ ਮੱਝ ਖੋਲ ਕੇ ਇੱਥੇ ਛੱਡ ਦੇ ਤੇ ਕੱਟਾ ਖੋਲ ਕੇ ਉੱਧਰ ਨੂੰ ਛੱਡ ਦੇ। ਬਹਰਹਾਲ ਜੱਜ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਕੱਟਾ ਖੁੱਲ੍ਹਾ ਰਹਿੰਦਾ ਆਪਣੇ ਆਪ 'ਚ। ਕਦੇ ਕਦੇ ਜਦੋਂ ਉਹਨੂੰ ਨਾਂ ਜੱਜ ਪੈਂਦਾ ਤੇ ਉਹ ਮਤਲਬ ਕਿ ਕੋਈ ਪੁਕਾਰਦਾ ਤੇ ਉਹ ਅੰਦਰੋਂ ਸੋਚਦਾ ਵੀ ਹੋ ਸਕਦਾ ਮੈਂ ਜੱਜ ਹੀ ਹੋਵਾਂ। ਲੇਕਿਨ ਉਹ ਤੇ ਇਜਾਜ਼ ਉਰਫ ਜੱਜ, ਤੇ ਕਈ ਵਾਰੀ ਪਿਆਰ ਨਾਲ ਘਰ ਵਾਲੇ ਫਿਰ ਉਹਨੂੰ ਜੱਜੀ ਵੀ ਆਖਦੇ ਨੇ। ਲੇਕਿਨ ਚਲੋ ਅੱਗੇ ਤੁਰਦੇ ਇਸ ਗੱਲ ਤੋਂ। ਹੁਣ ਇੱਕ ਦੇਸੀ ਸਾਖਤਾ, ਤੁਸੀਂ ਦੇਸੀ ਸਾਖਤਾ ਬੰਬ ਸੁਣੇ ਸਨ, ਦੇਸੀ ਸਾਖਤਾ ਦੂਸਰੀਆਂ ਚੀਜ਼ਾਂ, ਦੇਸੀ ਸਾਖਤਾ ਬੰਬ ਤੋਂ ਚੇਤੇ ਆਇਆ ਉਹ ਸੇਬੇ ਵਾਲਾ ਬੰਬ ਜਿਹੜਾ ਕਈ ਵਾਰੀ ਹੱਥ 'ਚ ਹੀ ਫਟ ਜਾਂਦਾ ਸੀ। ਇਹੋ ਜਿਹਾ ਕੰਮ ਹੀ ਪਟਵਾਰੀਆਂ ਨਾਲ ਹੋਇਆ। ਇੱਕ ਭਾਈ ਸਾਹਿਬ ਜਿਹੜਾ ਜ਼ਿਹਨੀ ਤਬੀਅਤਨ ਪਟਵਾਰੀ ਨੇ, ਉਹਨਾਂ ਨੇ ਅਮਰੀਕਾ ਦੇ ਵਿੱਚ ਆਏ, ਕੋਈ ਕੰਮ ਸ਼ਮ ਕੀਤਾ। ਪਹਿਲਾਂ ਕੋਈ ਦੋਸਤ ਸਾਹਿਬ ਦੱਸਦੇ ਨੇ ਕਿ ਪਹਿਲਾਂ ਟੈਕਸੀ ਚਲਾਉਂਦੇ ਰਹੇ, ਉਹ ਵੀ ਕੋਈ ਮਾੜੀ ਗੱਲ ਨਹੀਂ ਟੈਕਸੀ ਚਲਾਉਣਾ ਵੀ। ਇਹ ਮੈਨੂੰ ਦੋਸਤ ਸਾਹਿਬ ਨੇ ਦੱਸਿਆ, ਹੁਣ ਮੈਂ ਤਾਂ ਜ਼ਾਹਿਰ ਹੈ ਮੈਨੂੰ ਕਨਫਰਮ ਨਹੀਂ ਕਿ ਉਹਨਾਂ ਵਾਕਈ ਚਲਾਈ ਹੈ ਕਿ ਨਹੀਂ, ਉਹ ਹੀ ਦੱਸ ਸਕਦੇ ਨੇ ਵੀ ਉਹਨਾਂ ਟੈਕਸੀ ਚਲਾਈ ਹੈ ਕਿ ਨਹੀਂ, ਜਾਂ ਕਿਸੇ ਟੈਕਸੀ ਚਲਾਉਣ ਵਾਲੀ ਕੰਪਨੀ 'ਚ ਜਿਹੜਾ ਕੋਈ ਨੌਕਰੀ ਕੀਤੀ ਹੈ ਕਿ ਨਹੀਂ। ਪਰ ਕਿਸੇ ਦੋਸਤ ਸਾਹਿਬ ਨੇ ਮੈਨੂੰ ਦੱਸਿਆ ਕੱਲ੍ਹ ਫੋਨ ਕਰਕੇ, ਹੋ ਸਕਦਾ ਗਲਤ ਗੱਲ ਹੋਵੇ, ਉਹ ਕਰੈਕਟ ਕਰ ਸਕਦੇ ਨੇ। ਤੇ ਉਹ ਜਿਹੜਾ ਉਹਨਾਂ ਕੋਲ ਕੋਈ 4 ਰੁਪਈਏ ਆਏ ਜਿਸ ਵੇਲੇ, ਤੇ ਉਹਨਾਂ 4 ਰੁਪਈਆਂ ਤੋਂ ਉਹਨਾਂ ਕਿਹਾ ਵੀ ਹੁਣ ਕੰਪਨੀ ਦੀ ਮਸ਼ਹੂਰੀ ਹੋਣੀ ਚਾਹੀਦੀ। ਹੁਣ ਪਿੱਛੇ ਤਾਂ ਪਤਾ ਲੱਗੇ ਨਾ ਨਾਰੋਵਾਲ ਵਾਲੇ ਪਾਸੇ ਜਾਂ ਸਿਆਲਕੋਟ ਜਾਂ ਉਸ ਇਲਾਕੇ 'ਚ ਪਤਾ ਲੱਗੇ ਵੀ ਬਾਹਰ ਆਏ 4 ਰੁਪਈਏ ਆਏ ਨੇ। ਉਹਨਾਂ ਇੱਥੇ ਸਾਰੇ ਉਲਟੇ ਕੰਮ ਕਰਨਾ ਸ਼ੁਰੂ ਕੀਤੇ। ਉਲਟੇ ਦਾ ਮਤਲਬ ਹੈ ਕਿ ਐਸੇ ਕੰਮ ਜਿਹਦੇ ਨਾਲ ਕਮਿਊਨਿਟੀ ਦੇ ਵਿੱਚ ਬੰਦੇ ਦੀ ਆਵਾਜ਼ ਨਿਕਲੇ। ਹਰ ਕੰਮ ਜਿਹੜਾ ਉਹਨਾਂ ਕਿਸੇ ਨਾ ਕਿਸੇ ਤਰੀਕੇ ਨਾਲ ਇਹੋ ਜਿਹੀ ਆਵਾਜ਼ ਕੱਢਣੀ ਵੀ ਉਹਨਾਂ ਦਾ ਨਾਂ ਜਿਹੜਾ, ਕਦੇ ਮੋਦੀ ਦੀ ਸਪੋਰਟ ਕਰ ਦੇਣੀ, ਕਦੀ ਇਜ਼ਰਾਈਲ ਦੀ ਸਪੋਰਟ ਕਰ ਦੇਣੀ, ਹਮਾਸ ਨੂੰ ਟੈਰਰਿਸਟ ਆਖ ਦੇਣਾ। ਅੱਛਾ, ਹੁਣ ਹਮਾਸ ਟੈਰਰਿਸਟ ਹੈ ਕਿ ਨਹੀਂ ਹੈ, ਇਹਦੇ 'ਤੇ ਜ਼ਾਹਿਰ ਹੈ ਅਮਰੀਕੀਆਂ ਦਾ ਤਾਂ ਬੜਾ ਓਪਨ ਸਟਾਂਸ ਹੈ, ਅਮਰੀਕੀ ਹਕੂਮਤ ਦਾ, ਅਮਰੀਕੀਆਂ ਦਾ। ਉਹ ਤੇ ਉਹਨਾਂ ਨੂੰ ਟੈਰਰਿਸਟ ਹੀ ਆਖਦੇ ਨੇ, ਇਜ਼ਰਾਈਲ ਵੀ ਆਖਦਾ, ਪਰ ਬੜੇ ਸਾਰੇ ਮੁਸਲਮਾਨ ਜਿਹੜੇ ਉਹਨਾਂ ਨੂੰ ਟੈਰਰਿਸਟ ਨਹੀਂ ਆਖਦੇ। ਤੇ ਬਹਰਹਾਲ ਇਹਨਾਂ ਨੇ, ਭਾਈ ਸਾਹਿਬ ਨੇ ਉਹਦੇ ਉੱਤੇ ਬੜਾ ਓਪਨ ਸਟਾਂਸ ਲਿਆ ਤੇ ਹਮਾਸ ਦੇ ਖਿਲਾਫ ਜਿਹੜਾ, ਕਿਉਂਕਿ ਇਹ ਚਾਹੁੰਦੇ ਨੇ ਵੀ ਇਹ ਖਬਰਾਂ 'ਚ ਰਹਿਣ, ਖਬਰਾਂ 'ਚ ਰਹਿਣ ਵਾਸਤੇ ਹਰ ਉਹ ਕੰਮ ਕਰਦੇ ਨੇ ਜਿਹਦੇ 'ਚ ਇਹਨਾਂ ਨੂੰ ਖਬਰਾਂ 'ਚ ਖੜਿਆ ਜਾ ਸਕੇ।
2016 ਦੇ ਵਿੱਚ ਜਿਸ ਵੇਲੇ ਟਰੰਪ ਸਾਹਿਬ ਨੇ ਬੜੇ ਸਾਰੇ ਬਿਆਨ ਦਿੱਤੇ ਸਨ ਮੁਸਲਮਾਨਾਂ ਦੇ ਖਿਲਾਫ, ਤੇ ਉਹਨਾਂ ਨੂੰ ਕੋਈ ਮੁਸਲਮਾਨ ਲੱਭਦਾ ਨਹੀਂ ਸੀ। ਇਹਨੇ ਆਖਿਆ ਵੀ ਮੈਂ ਦੁਆ ਕਰਾਵਾਂਗਾ। ਹੁਣ ਤੁਹਾਨੂੰ ਪਤਾ ਹੈ ਵੀ ਆਪਣੇ ਹੁਲੀਏ ਤੋਂ ਜਾਂ ਮੇਰਾ ਮਤਲਬ ਦੇਖਣ ਤੋਂ ਤੇ ਕਿਤੇ ਉਹ ਮੌਲਵੀ ਸਾਹਿਬ ਨਹੀਂ ਲੱਗਦੇ, ਪਰ ਹਲੇ ਦੁਆ ਕਰਾਉਣ ਗਏ ਸਨ ਟਰੰਪ ਦੀ ਇੱਕ ਤਕਰੀਬ ਦੇ ਵਿੱਚ। ਉੱਥੇ ਇਹਨਾਂ ਦੁਆ ਕਰਾਈ ਸੀ ਮੁਸਲਮਾਨਾਂ ਵੱਲੋਂ, ਤੇ ਫਿਰ ਇੰਡੀਅਨ ਮੀਡੀਆ 'ਤੇ ਜਾ ਕੇ ਵੀ ਇਹ ਆਪਣਾ ਜਿਹੜਾ ਕੰਮ ਪਾਉਂਦੇ ਰਹੇ। ਅਸਲ ਮਸਲਾ ਮਸ਼ਹੂਰ ਹੋਣਾ। ਅੱਛਾ, ਜਵੇਦ ਚੌਧਰੀ ਸਾਹਿਬ ਨੇ ਗਲਤੀ ਨਾਲ ਇਹਨਾਂ ਨੂੰ ਟਰੰਪ ਦਾ ਸਫੀਰ ਆਖ ਛੜਿਆ, ਤੇ ਇਹ ਵੀ ਪੱਕੇ ਹੋ ਗਏ ਵੀ ਚਲੋ ਹੁਣ ਫੁੱਦੂ ਲੱਗ ਗਿਆ, ਇਹਨੂੰ ਲਾਈ ਰੱਖੀਏ, ਇੱਥੇ ਪਾਕਿਸਤਾਨ 'ਚ ਕਿਹੜਾ ਕਿਸੇ ਨੂੰ ਪਤਾ ਹੈ। ਅੱਛਾ, ਹੁਣ ਚੌਧਰੀ ਨਿਜ਼ਾਮਦੀਨ ਨੂੰ ਲੋੜ ਸੀ, ਕਿਉਂਕਿ ਜੋ ਠੁਕਾਈ ਚੌਧਰੀ ਨਿਜ਼ਾਮਦੀਨ ਦੀ ਸਮੁੰਦਰ ਪਾਰ ਪਾਕਿਸਤਾਨੀ ਕਰਨ ਡਏ ਨੇ ਬਾਰਸਲੋਨਾ, ਅੱਜ ਆਪਣਾ ਫਰਾਂਸ ਦੇ ਸ਼ਹਿਰ ਪੈਰਿਸ ਦੇ ਵਿੱਚ ਵੀ ਸਾਡਾ ਐਹਤਜਾਜ ਹੈ, ਤੇ ਕੱਲ੍ਹ ਨੂੰ ਸਾਡਾ ਜਿਹੜਾ ਇੰਗਲੈਂਡ ਦੇ ਵਿੱਚ ਐਹਤਜਾਜ ਹੈ। ਤੇ ਜੋ ਠੁਕਾਈ ਸਮੁੰਦਰ ਪਾਰ ਪਾਕਿਸਤਾਨੀ ਜਿਹੜੇ ਉਹ ਕਰਨ ਡਏ ਨੇ, ਉਹਨਾਂ ਨੂੰ ਇਹ ਲੱਗਾ ਵੀ ਹੁਣ ਕੋਈ ਸਮੁੰਦਰ ਪਾਰ ਪਾਕਿਸਤਾਨੀ ਉਤਾਰੀਏ। ਉਹਨਾਂ ਨੇ ਫਿਰ ਇਜਾਜ਼ ਉਰਫ ਜੱਜ, ਮਤਲਬ ਕਿ ਉਹਨਾਂ ਨੇ ਇਹ ਜਿਹੜੇ ਸਾਹਿਬ ਨੇ ਜਿਨ੍ਹਾਂ ਨੂੰ ਮਸ਼ੀਰ ਆਖਦੇ ਨੇ, ਜਿਨ੍ਹਾਂ ਨੇ, ਮੇਰਾ ਮਤਲਬ ਹੈ ਕਿ ਇਹ ਉਹ ਜਿਹੇ ਮਸ਼ੀਰ ਨੇ ਵੀ ਘਰ ਵਾਲਿਆਂ ਨੇ ਵੀ ਕੋਈ ਗੱਲ ਖਾਸ ਕਰਨੀ ਹੋਵੇ ਤੇ ਇਹਨਾਂ ਨੂੰ ਆਉਂਦੇ ਨੇ ਵੀ ਜ਼ਰਾ ਬਾਹਰ ਜਾਈਏ, ਅਸੀਂ ਖਾਸ ਗੱਲ ਕਰਨੀ ਹੈ। ਮਤਲਬ ਸਿਆਣਤ ਇੰਨੀ ਕੀ ਹੈ ਵੀ ਘਰ ਵਾਲੇ ਵੀ ਮਸ਼ਵਰਾ ਕਰਨ ਤੋਂ ਪਹਿਲਾਂ ਜ਼ਰਾ ਵੇਖਦੇ ਨੇ ਵੀ ਲਾਗੇ ਤੇ ਨਹੀਂ ਕਿਤੇ ਬੈਠਾ। ਤੇ ਜਿਹੜੇ ਘਰ ਵਾਲਿਆਂ ਦੇ ਮਸ਼ੀਰ ਨਹੀਂ ਹੈਗੇ, ਘਰ ਵਾਲਿਆਂ ਦਾ ਮਤਲਬ ਆਪਣੇ ਦੋਸਤ ਅਹਿਬਾਬ ਲਾਗੇ ਚਾਗੇ ਦੇ ਲੋਕ, ਉਹਨਾਂ ਨੂੰ ਝੂਠਾ ਹੀ ਜੇਦਾ ਜੀ ਨੇ ਮਸ਼ੀਰ ਬਣਾ ਦਿੱਤਾ। ਕਿਉਂਕਿ ਕੈਬਨਿਟ ਦੀ ਲਿਸਟ ਜਦੋਂ ਵੇਖਦੇ ਹਾਂ ਅਸੀਂ ਟਰੰਪ ਦੀ, ਤੇ ਉਹਦੇ ਜਿਹੜੇ ਉਹਦੇ ਐਡਵਾਈਜ਼ਰ ਨੇ, ਉਹਦੇ ਮਿਨਿਸਟਰਸ ਨੇ, ਕੈਬਨਿਟ ਦੇ ਮੈਂਬਰਸ ਹੁੰਦੇ ਨੇ, ਉਹਨਾਂ ਦੇ ਵਿੱਚ ਤੇ ਜਨਾਬ ਦਾ ਕਿਤੇ ਨਾਂ ਨਹੀਂ। ਅਸੀਂ ਤਾਂ ਖੈਰ ਵੈਸੇ ਵੀ ਜਾਣਦੇ ਵੀ ਉਹਨਾਂ ਦਾ ਨਾਂ ਨਹੀਂ, ਲੇਕਿਨ ਇਹ ਤਾਂ ਤੁਹਾਨੂੰ ਹਵਾਲੇ ਦੇ ਤੌਰ 'ਤੇ ਦੱਸ ਰਹੇ ਹਾਂ ਕਿ ਉੱਥੇ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਸਿਰਫ ਇਮਰਾਨ ਖਾਨ ਨਾਲ ਜ਼ਿੱਦ ਪੂਰੀ ਕਰਨ ਵਾਸਤੇ ਉਹਨਾਂ ਕਿਹਾ ਵੀ ਬੰਦਾ ਇਹੋ ਜਿਹਾ ਛੱਡੋ ਜਿਹੜਾ ਇਸ ਵੇਲੇ ਸਮੁੰਦਰ ਪਾਰ ਪਾਕਿਸਤਾਨੀ ਤੇ ਕੋਈ ਇਹਨਾਂ ਦੇ ਨਾਲ ਨਹੀਂ ਖਲੋਤਾ, ਤੇ ਉਹਨਾਂ ਕਿਹਾ ਵੀ ਇਹੋ ਜਿਹਾ ਬੰਦਾ ਛੱਡੋ ਜਿਹੜਾ ਮਸ਼ਹੂਰੀ ਦੀ ਖਾਤਰ ਕੁਛ ਵੀ ਗੱਲ ਕਰਨ ਵਾਲਾ ਹੋਵੇ। ਭਾਈ ਉਹਨਾਂ ਨੇ ਵੀ ਕੰਪਨੀ ਦੀ ਮਸ਼ਹੂਰੀ ਦੀ ਖਾਤਰ ਬਸ ਹਰ ਉਸ ਥਾਂ 'ਤੇ ਉਂਗਲ ਪਾ ਲਈ ਜਿੱਥੋਂ ਅੱਗੋਂ ਉਂਗਲ ਫਿਰ ਸੜ ਵੀ ਜਾਣੀ ਹੋਵੇ। ਪਰ ਹਰ ਥਾਂ 'ਤੇ ਉਂਗਲ ਦੇਈ ਆ ਰਹੇ ਨੇ, ਤੇ ਸਾਡੇ ਵੀ ਜਿਹੜੇ ਚੌਧਰੀ ਸਾਹਿਬ ਦੇ ਖਾਸ ਲਿਫਾਫੇ ਨੇ ਉਹਨਾਂ ਨੂੰ ਭਾਈ ਜਾ ਰਹੇ ਨੇ ਮੀਡੀਆ 'ਤੇ ਮਸ਼ੀਰ ਆਖ ਕੇ। ਤੇ ਮੈਂ ਕਿਹਾ ਜ਼ਰਾ ਇਹਦੇ 'ਤੇ ਤੁਹਾਨੂੰ ਥੋੜ੍ਹੀ ਜਿਹੀ ਰੋਸ਼ਨੀ ਪਾ ਦਈਏ ਵੀ ਭਾਈ ਹੁਣੀ ਕੋਈ ਮਸ਼ਹੂਰ ਕੋਈ ਨਹੀਂ, ਤੇ ਭਾਈ ਹੁਣੀ ਆਪੇ ਹੀ ਚੌਧਰੀ ਨੇ, ਤੇ ਮੇਰਾ ਮਤਲਬ ਆਪੇ ਹੀ ਮਸ਼ੀਰ ਬਣੇ ਨੇ ਉਹ। ਤੇ ਚਲੋ ਜੇ ਉਹ ਰਾਜ਼ੀ ਨੇ ਇਸ ਕੰਮ 'ਚ ਤੇ ਬਣ ਜਾਓ। ਇਸ ਹਿਸਾਬ ਨਾਲ ਫਿਰ ਹੋ ਸਕਦਾ ਬਿਸ਼ਾਰਤਾ ਮਸੱਲੀ ਕੱਲ੍ਹ ਨੂੰ ਉੱਠ ਕੇ ਆਖੇ ਮੈਂ ਅਮਰੀਕੀ ਸਦਰ ਹਾਂ, ਕਿਹੜਾ ਕੋਈ ਫਰਕ ਪੈਂਦਾ ਜਨਾਬ। ਤੁਹਾਨੂੰ ਪਤਾ ਹੀ ਹੈ ਵੀ ਮਾਛੀਵਾਲ ਤੋਂ ਉੱਠ ਕੇ ਬਿਸ਼ਾਰਤਾ ਮਸੱਲੀ ਆਖੇ ਵੀ ਜਨਾਬ ਮੈਂ ਟਰੰਪ ਦਾ ਜਿਹੜਾ ਉਹ ਉਸਤਾਦ ਹੈ, ਇਹ ਮਸ਼ੀਰ ਨੇ ਤੇ ਉਹ ਉਸਤਾਦ ਨੇ, ਜਾਂ ਟਰੰਪ ਸਾਰੀਆਂ ਗੱਲਾਂ ਮੇਰੇ ਕੋਲ ਪੁੱਛ ਕੇ ਹੀ ਕਰਦਾ, ਆਖਣ 'ਚ ਕੀ ਹਰਜ ਹੈ, ਉਹ ਵੀ ਆਖ ਸਕਦੇ ਨੇ। ਅੱਛਾ ਚਲੋ ਜੀ ਅਗਲੇ ਪਾਸੇ ਚੱਲਦੇ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੇ ਕਿ ਟਰੰਪ ਸਾਹਿਬ ਦੀ ਗੱਲ ਹੋਈ ਤੇ ਉਹਨਾਂ ਨੇ ਵੀ ਉੱਥੇ ਪੱਟੀਆਂ ਉਖੇੜ ਕੇ ਰੱਖ ਦਿੱਤੀਆਂ ਨੇ। ਅੱਛਾ, ਜਾਂਦਿਆਂ ਇੱਕ ਗੱਲ ਚੇਤੇ ਆਈ ਵੀ ਏਡੇ ਅਹਿਮ ਮਸ਼ੀਰ ਨੇ, ਤੇ ਜਿਸ ਵੇਲੇ ਇਲੈਕਸ਼ਨ ਹੋਣ ਡਿਆ ਤੇ ਇਹ ਉੱਥੇ ਪਾਕਿਸਤਾਨ 'ਚ ਕਿਹੜੀ ਸ਼ੈ, ਮੈਂ ਕੀ ਆਖਾਂ ਹੁਣ, ਸਾਈਕਲਾਂ ਨੂੰ ਕਿਹੜਾ ਤੇਲ ਦਿੰਦੇ ਫਿਰ ਰਹੇ ਨੇ ਇਸ ਵੇਲੇ। ਮਤਲਬ ਇਹਨਾਂ ਦਾ ਪਾਕਿਸਤਾਨ 'ਚ ਕੀ ਕੰਮ ਹੈ ਇਲੈਕਸ਼ਨ ਦੇ ਵੇਲੇ, ਤੇ ਇਹਨਾਂ ਨੂੰ ਉੱਥੇ ਟਰੰਪ ਦੀ ਕੰਪੇਨ ਚਲਾਉਣੀ ਚਾਹੀਦੀ ਸੀ। ਐਡਵਾਈਜ਼ਰ ਸਨ, ਅਹਿਮ ਬੰਦੇ ਹੋਣੇ ਨੇ, ਤੇ ਇਹ ਪਾਕਿਸਤਾਨ ਅੱਜ ਕੱਲ੍ਹ ਤੇ ਅੰਬ ਲੈਣ ਦਾ ਵੀ ਮੌਸਮ ਨਹੀਂ, ਅੰਬ ਵੀ ਖਤਮ ਹੋ ਗਏ ਨੇ, ਇਹ ਪਤਾ ਨਹੀਂ ਅੰਬ ਲੈਂਦੇ ਫਿਰਦੇ ਨੇ ਇੱਥੇ। ਪਰ ਵਾਪਸ ਆਉਣੇ ਜੀ, ਟਰੰਪ ਸਾਹਿਬ ਨੇ ਵੀ ਕੋਈ ਕੰਮ ਛੱਡਿਆ ਨਹੀਂ। ਉਹਨਾਂ ਨੇ ਜਵਾਈਆਂ ਲੈਣ ਦੀ, ਅਬਾਸੀਆਂ ਲੈਣ ਦੀ ਜਿਹੜੀ ਹੈ, ਉਹ ਹਵਾਈਆਂ ਲੈਣ ਦੀ ਜਿਹੜੀ ਵੀਡੀਓ ਕਿਤੇ ਕਮਲਾ ਹੈਰਿਸ ਦੀ ਆ ਗਈ, ਤਾਂ ਉਹਨਾਂ ਉਹ ਵੀ ਚਲਾ ਦਿੱਤੀ। ਉਹਨਾਂ ਜਨਾਬ ਇਮਰਾਨ ਖਾਨ ਸਾਹਿਬ ਦੇ ਜਲਸਿਆਂ ਤੋਂ ਸਿੱਖ ਕੇ ਵੀ ਆਪਣੇ ਸਿਆਸੀ ਮੁਖਾਲਫਾਂ ਦੀ ਜਿਹੜੀ ਵੀਡੀਓ ਹੈ ਉਹ ਜਲਸੇ ਦੇ ਵਿੱਚ ਸਕਰੀਨ 'ਤੇ ਵਿਖਾਉਣੀ ਚਾਹੀਦੀ, ਉਹਨਾਂ ਉਹ ਵੀ ਵਿਖਾ ਦਿੱਤੀ। ਤੇ ਉਹਨਾਂ ਨੂੰ ਕਿਤੇ ਸਦਰ ਬਾਈਡਨ ਨੇ ਉਹਨਾਂ ਦੇ ਸਪੋਰਟਰਾਂ ਨੂੰ ਗਾਰਬੇਜ, ਕਚਰਾ ਕਹਿ ਦਿੱਤਾ। ਤੇ ਉਹਨਾਂ ਨੇ ਆਖਿਆ ਵੀ ਕਚਰਾ ਚੁੱਕਣ ਵਾਲੇ ਵੀ ਇਨਸਾਨ ਨੇ, ਉਹ ਉਹਨਾਂ ਵਾਲਾ ਲਿਬਾਸ ਪਾਏ ਤੇ ਕਚਰਾ ਚੁੱਕਣ ਵਾਲੇ ਟਰੱਕ ਨੂੰ ਚਲਾਉਂਦੇ ਫਿਰਨ ਡਏ ਸਨ। ਉਹਨਾਂ ਨੇ ਉਹਨੂੰ ਵੀ ਮਤਲਬ ਜਿਹੜੀ ਸ਼ੈ ਦੂਜੀ ਪਾਰਟੀ ਆਖਣ ਡਈ ਉਹਦਾ ਆਪੋਜ਼ਿਟ ਇਸਤੇਮਾਲ ਕਰਨ ਡਏ ਨੇ। ਕੰਪੇਨ ਨੂੰ ਉਹਨਾਂ ਭਖਾ ਕੇ ਰੱਖ ਦਿੱਤਾ ਹੈ। ਜਿੱਦੇ ਹੋਏ ਉਹ ਖਾਸੇ ਨਜ਼ਰ ਆ ਰਹੇ ਨੇ, ਵੇਖਦੇ ਨੇ ਕਿ ਅੱਗੋਂ ਮਾਮਲਾ ਬਣਦਾ ਕੀ। ਉੱਥੋਂ ਤੁਹਾਨੂੰ ਸਿੱਧਾ ਲੈ ਕੇ ਜਾਣਾ ਲਾਹੌਰ ਇਸ ਵੇਲੇ ਸ਼ਦੀਦ ਤਰੀਨ ਸਮੋਗ ਹੈ। ਹਾਂਜੀ, ਤੁਹਾਨੂੰ ਪਤਾ ਹੀ ਹੈ ਕਿ ਜਿਸ ਵੇਲੇ ਫਸਲਾਂ ਸਾੜਦੇ ਨੇ ਦੋਵਾਂ ਪਾਸੇ, ਤੇ ਸਮੋਗ ਆ ਜਾਂਦੀ ਹੈ, ਬੜੀ ਸ਼ਦੀਦ ਸਮੋਗ ਆਉਂਦੀ ਹੈ। ਲਾਹੌਰ ਦੇ ਇਸ ਪਾਸੇ ਮਤਲਬ ਪੰਜਾਬ ਜਿਹੜਾ ਲਹਿੰਦਾ ਪੰਜਾਬ ਹੈ, ਇਹਦੇ ਵਿੱਚ ਵੀ ਤੇ ਚੜ੍ਹਦੇ ਪੰਜਾਬ 'ਚ ਵੀ ਦੋਵਾਂ ਪਾਸੇ ਸਮੋਗ ਹੁੰਦੀ, ਪਰ ਅਕਸਰ ਸ਼ਾਇਦ ਹਵਾ ਦਾ ਰੁਖ ਪਤਾ ਨਹੀਂ ਇੱਧਰ ਨੂੰ ਬਹੁਤ ਆਇਆ ਕੀ ਗੱਲ ਹੈ, ਉਹ ਇੱਧਰ ਸਮੋਗ ਜ਼ਿਆਦਾ ਆਉਂਦੀ। ਉਹਦੇ ਉੱਤੇ ਪਹਿਲਾਂ ਤੇ ਬਾਜੀ ਮਰੀਮ ਨੇ ਬਿਆਨ ਦਿੱਤਾ ਵੀ ਜਿਹੜਾ ਪੰਜਾਬ ਦਾ ਚੀਫ ਮਿਨਿਸਟਰ ਹੈ ਉਹਨੂੰ ਮੈਂ ਖਤ ਲਿਖਾਂਗੀ ਤੇ ਉਹਦੇ ਨਾਲ ਮੈਂ ਸਮੋਗ ਦੇ ਉੱਤੇ ਡਿਪਲੋਮੇਸੀ ਸ਼ੁਰੂ ਕਰਾਂਗੀ। ਚੰਗੀ ਗੱਲ ਹੈ, ਕਰ ਲਓ, ਇਹਦੇ 'ਚ ਕੋਈ ਮਾੜੀ ਗੱਲ ਤੇ ਨਹੀਂ। ਪਰ ਇਹ ਏਡੇ ਕਮੀਨੇ ਨੇ ਆਪਣੇ ਵਾਰੀ ਕਿ ਜਿਸ ਵੇਲੇ ਅਲੀ ਅਮੀਨ ਗੰਡਾਪੁਰ ਸਾਹਿਬ ਨੇ ਆਖਿਆ ਸੀ ਵੀ ਮੈਂ ਉਧਰ ਤਾਲਿਬਾਨ ਨਾਲ ਆਪਣੀ ਜਿਹੜੀ ਗੱਲਬਾਤ ਕਰਾਂਗਾ ਖੈਰ ਸਗਾਲੀ ਦੀ, ਤੇ ਟੈਰਰਿਜ਼ਮ ਦੇ ਉੱਤੇ ਮੈਂ ਹੁਣ ਸਮੋਗ ਵੀ ਬੜੀ ਭੈੜੀ ਚੀਜ਼ ਹੈ, ਬਹੁਤ ਹੀ ਭੈੜੀ ਚੀਜ਼, ਇੱਥੇ ਵੀ ਕੰਮ ਹੋਣਾ ਚਾਹੀਦਾ। ਟੈਰਰਿਜ਼ਮ ਉਸ ਤੋਂ ਵੀ ਭੈੜਾ, ਉਹ 'ਚ ਜਾਨਾਂ ਜਾਂਦੀਆਂ ਨੇ ਸਿੱਧੀਆਂ ਹੀ, ਇੱਥੇ ਜਾਨਾਂ ਹੌਲੀ ਜਾਂਦੀਆਂ ਨੇ, ਦੇਰ 'ਚ ਰੋਕਣੇ ਬਾਅਦ ਉੱਥੇ ਤਾਂ ਫੌਰਨ ਹੀ ਬੰਦੇ ਮਰ ਜਾਂਦੇ ਨੇ। ਤੇ ਅਗਰ ਅਲੀ ਅਮੀਨ ਗੰਡਾਪੁਰ ਸਾਹਿਬ ਨੇ ਆਖਿਆ ਸੀ ਵੀ ਮੈਂ ਟੈਰਰਿਜ਼ਮ 'ਤੇ ਗੱਲ ਕਰਨੀ, ਤੇ ਇਹਨਾਂ ਦੇ ਉਹ ਖਵਾਜਾ ਆਸਿਫ ਤੇ ਸਾਰੇ ਪੈ ਗਏ ਸਨ, ਬਿਲਕੁਲ ਪੈ ਗਏ ਸਨ ਪਟਿਆਂ ਤੋਂ ਬਗੈਰ ਹੀ। ਤੇ ਉਹਨਾਂ ਨੇ ਆਖਿਆ ਕਿ ਜੀ ਇਹ ਵਜ਼ੀਰ ਆਲਾ ਜਿਹੜਾ ਇਹਨੇ ਫੈਡਰੇਸ਼ਨ ਦੇ ਖਿਲਾਫ ਗੱਲ ਕਰ ਦਿੱਤੀ,
ਇਹਨੇ ਤਾਂ ਮੁਲਕ ਹੀ ਤੋੜ ਦਿੱਤਾ ਹੈ। ਇਹ ਕੰਮ ਵਜ਼ਾਰਤ ਖਾਰਜਾ ਦਾ ਹੈ, ਇਹ ਕੰਮ ਵਜ਼ੀਰੇ ਖਾਰਜਾ ਦਾ ਹੈ, ਇਹ ਕੰਮ ਵਫਾਕੀ ਹਕੂਮਤ ਦਾ ਹੈ। ਇਹ ਦੂਜੇ ਮੁਲਕਾਂ ਨਾਲ ਕਿਸ ਤਰ੍ਹਾਂ, ਹਾਲਾਂ ਅਫਗਾਨਿਸਤਾਨ ਬ੍ਰਦਰਲੀ ਇਸਲਾਮਿਕ ਕੰਟਰੀ, ਸਮਝਦੇ ਹੋ ਨਾ। ਦੂਜੇ ਪਾਸੇ ਹਿੰਦੁਸਤਾਨ ਨਾਲ ਗੱਲ ਕਰਨ ਦੀ ਜਿਸ ਵੇਲੇ ਮਰੀਮ ਨੇ ਗੱਲ ਕੀਤੀ, ਜਿਹੜੀ ਕਿ ਮੈਂ ਆਖਣ ਡਿਆ ਵੀ ਕੋਈ ਮਾੜੀ ਗੱਲ ਨਹੀਂ, ਇਹਦੇ ਨਾਲ ਮੁਲਕ ਨਹੀਂ ਟੁੱਟ ਜਾਏਗਾ, ਕੁਝ ਨਹੀਂ ਐਸਾ ਹੋ ਜਾਣਾ, ਕਰਨ ਦਿਓ ਗੱਲ। ਲੇਕਿਨ ਇਹ ਆਪ ਆਪਣੀ ਵਾਰੀ ਐਡੇ ਬਿੱਜੂ ਨੇ ਕਿ ਅਲੀ ਅਮੀਨ ਗੰਡਾਪੁਰ ਦੀ ਗੱਲ ਨੂੰ ਇਹਨਾਂ ਨੇ ਇੰਜੀ ਬਣਾ ਦਿੱਤਾ ਵੀ ਇਹਨੇ ਤਾਂ ਮੁਲਕ ਤੋੜਨ ਦਾ ਜਿਹੜਾ ਨਾਰਾ ਲਾ ਦਿੱਤਾ। ਐਡੇ ਕੇ ਬੇਸ਼ਰਮ ਨੇ, ਮੈਂ ਇਹੀ ਆਖਾਂਗਾ। ਬਾਹਰ ਹੁਣ ਅੱਗੇ ਤੋਰ ਰਹੇ ਹਾਂ ਜੀ। ਅੱਗੇ ਜਿਹੜੀ ਮੇਨ ਵਜ਼ੀਰ ਸਾਹਿਬਾ ਨੇ, ਜਿਹੜੇ 8 ਮਹੀਨੇ ਦੇ ਵਿੱਚ 7 ਐਂਟੀਬਾਇਓਟਿਕ ਦੇ ਕੋਰਸ ਕਰ ਬੈਠੀ ਹੈ। ਹਾਂਜੀ, ਕੋਈ ਹੋਰ ਕੋਰਸ ਨਾ ਸਮਝੋ, 8 ਮਹੀਨਿਆਂ 'ਚ 7 ਐਂਟੀਬਾਇਓਟਿਕ ਦੇ ਕੋਰਸ ਮਰੀਮ ਔਰੰਗਜ਼ੇਬ ਸਾਹਿਬਾ ਕਰ ਚੁੱਕੀਆਂ ਨੇ। ਮੈਂ ਨਹੀਂ ਆਖਣ ਡਿਆ, ਉਹਨਾਂ ਆਪ ਅਸੈਂਬਲੀ ਦੇ ਫਲੋਰ 'ਤੇ ਆਖਿਆ ਸੀ। ਉਸੇ ਬੀਬੀ ਦੀ ਡਿਊਟੀ ਲਾਈ ਹੈ ਵੀ ਤੂੰ ਇਹ ਸਮੋਗ ਘੱਟ ਕਰਨੀ ਹੈ ਲਾਹੌਰ 'ਚੋਂ। ਉਹਨੇ ਬੜੀ ਕੋਸ਼ਿਸ਼ ਕੀਤੀ, ਉਹਨੂੰ ਫਿਰ ਸਮਝ ਨਹੀਂ ਆਈ। ਫਿਰ ਰਾਣਾ ਸ਼ਹਬਾਜ਼ ਸਾਹਿਬ MPA ਨੇ ਪੰਜਾਬ ਅਸੈਂਬਲੀ ਤੋਂ, ਪਾਕਿਸਤਾਨ ਤਹਿਰੀਕ ਇਨਸਾਫ ਦੇ, ਉਹਨਾਂ ਨੇ ਫਿਰ ਇਸ ਗੱਲ 'ਤੇ ਚਾਨਣ ਪਾਇਆ। ਉਹਨਾਂ ਇਹਦੇ 'ਤੇ ਚਾਨਣ ਕੀਤਾ ਵੀ ਇਹ ਹੁਣ ਸਮੋਗ ਘਟਾਉਣੀ ਕਿਵੇਂ। ਉਹਨਾਂ ਅਸੈਂਬਲੀ ਦੇ ਅੰਦਰ ਦੀ ਕਾਰਵਾਈ ਦੱਸੀ ਵੀ ਇਹਨਾਂ ਨੇ ਹੁਣ 10 ਵੀਗੋ ਡਾਲੇ ਖਰੀਦੇ ਨੇ। ਇੱਕ ਡਾਲਾ ਜਿਹੜਾ ਉਹ ਕੋਈ ਪੌਣੇ 2 ਲੱਖ ਦਾ ਆਉਂਦਾ ਹੈ। ਇਸ ਹਿਸਾਬ ਨਾਲ ਇਹ 18 ਪੌਣੇ 2 ਕਰੋੜ ਦਾ ਆਉਂਦਾ, ਪੌਣੇ 2 ਲੱਖ ਆਖ ਦਿੱਤਾ। ਇਸ ਹਿਸਾਬ ਨਾਲ ਇਹ ਤਕਰੀਬਨ ਕੋ 18 ਤੋਂ 20 ਕਰੋੜ ਦੇ ਜਿਹੜੇ ਡਾਲੇ ਵੀਗੋ ਡਾਲੇ ਖਰੀਦੇ ਨੇ ਉਹਨਾਂ ਆਪਣੇ ਮਹਿਕਮੇ ਵਾਸਤੇ, ਜਿਹੜੇ ਸਮੋਗ ਘਟਾਉਣੀ ਹੈ। ਹੁਣ ਪਤਾ ਨਹੀਂ ਉਹਨਾਂ ਡਾਲਿਆਂ 'ਤੇ ਬਹਿ ਕੇ ਇਹਨਾਂ ਨੇ ਸਮੋਗ ਫੜਨੀ। ਸਮੋਗ ਜਿਹੜਾ ਕਿਸੇ PTI ਦੇ ਬੰਦੇ ਦੇ ਕਿਸੇ ਵਰਕਰ ਦਾ ਨਾਂ ਹੈ ਜਿਹਨਾਂ ਨੂੰ ਡਾਲਿਆਂ 'ਤੇ ਬਹਿ ਕੇ ਇਹਨਾਂ ਚੁੱਕਣਾ ਅਤੇ ਸਮੋਗ ਪਕਾਉਣੀ ਹੈ। ਜਾਂ ਹੋ ਸਕਦਾ ਇਹ ਵੀ ਕਿ ਮੇਰਾ ਮਤਲਬ PTI ਦੇ ਜ਼ਿੰਮੇ ਹੀ ਲਾ ਦੇਣ ਵੀ ਇਹ ਬਹਿ ਕੇ ਘਰਾਂ ਦੇ ਪਿਛਲੇ ਪਾਸੇ ਧੂਣੀ ਲਾਉਂਦੇ ਨੇ, ਉੱਥੋਂ ਅੱਗ ਬਾਹਰ ਨੂੰ ਨਿਕਲਦੀ ਹੈ, ਧੂੰਆਂ ਉੱਤੇ ਉੱਠਦਾ ਹੈ ਅਤੇ ਉਹਦੇ ਨਾਲ ਸਮੋਗ ਹੁੰਦੀ ਹੈ, ਵੀ PTI ਦੇ ਖਾਤੇ 'ਚ ਪਾ ਦੇਣ। ਅਤੇ ਇਹ ਜਿਹੜੇ 10 ਨਵੇਂ ਵੀਗੋ ਡਾਲੇ ਲਏ ਨੇ 18 ਕਰੋੜ ਦੇ ਬਾਜੀ ਮਰੀਮ ਨੇ ਬਕੌਲ ਰਾਣਾ ਸ਼ਹਬਾਜ਼ ਸਾਹਿਬ ਦੇ। ਅਤੇ ਇਹ ਲੱਗਦਾ ਤਾਂ ਇੰਝ ਹੀ ਹੈ ਵੀ ਉਹਨਾਂ ਦੇ ਨਾਲ ਫਿਰ ਚੁੱਕ ਬੰਦੇ ਹੀ ਸਮੋਗ 'ਤੇ ਕਾਬੂ ਪਾਉਣਾ। ਹੋਰ ਤਾਂ ਸਮਝ ਨਹੀਂ ਆਉਂਦੀ। ਡਾਲਿਆਂ ਦੇ ਵਿੱਚੋਂ ਤਾਂ ਹੋਰ ਧੂੰਆਂ ਨਿਕਲੇਗਾ, ਪੋਲੂਸ਼ਨ ਨਿਕਲੇਗੀ ਅਤੇ ਸਮੋਗ ਹੋਰ ਵਧੇਗੀ। ਬਹਰਹਾਲ ਉਹਨਾਂ ਜਨਾਬ ਇਹ ਅਨੋਖਾ ਹੀ ਕੰਮ ਕੀਤਾ ਜਿਹੜਾ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੇ ਉਹ ਇਹ ਹੈ ਕਿ ਗਰੀਦਾ ਫਰੂਕੀ ਸਾਹਿਬਾ ਨੇ ਕਿਹਾ ਹੈ ਕਿ ਮਨਸੂਰ ਅਲੀ ਖਾਨ ਅਤੇ ਇੱਕ ਅੱਧਾ ਬੰਦਾ ਹੋਰ YouTube 'ਤੇ ਜਿਹੜਾ ਉਹ ਸੱਚੀਆਂ ਖਬਰਾਂ ਦਿੰਦਾ, ਬਾਕੀ ਸਾਰੇ ਝੂਠ ਮਾਰਦੇ ਨੇ। ਲਓ ਜੀ, ਇਹ ਜਿਹੜੀ ਤੁਸੀਂ ਗਰੰਟੀ ਦੇ ਦਿੱਤੀ ਹੈ ਨਾ ਮਨਸੂਰ ਅਲੀ ਖਾਨ ਸਾਹਿਬ ਦੀ, ਇਹਨੇ ਹੀ ਜਿਹੜਾ ਨਾ ਸਾਰਾ ਹੀ ਕੰਮ ਸਿੱਧਾ ਕਰ ਦਿੱਤਾ। ਮਨਸੂਰ ਅਲੀ ਖਾਨ ਸਾਹਿਬ ਕਿੱਡੇ ਕੁ ਸੱਚੇ ਨੇ, ਇਹ ਮੇਰਾ ਮਤਲਬ ਲੌਂਡਾ ਲਪਾੜਾ ਜੀ ਦੀ ਗੱਲ ਕਰ ਰਹੇ। ਇਹ ਗਰੀਦਾ ਫਰੂਕੀ ਖਵਾਜੇ ਦਾ ਗਵਾਹ ਡੱਡੂ, ਜਿਸ ਵੇਲੇ ਗਰੀਦਾ ਫਰੂਕੀ ਸਾਹਿਬਾ ਨੇ ਇਹ ਉਹਨਾਂ ਦੀ ਇੰਡੋਰਸਮੈਂਟ ਕਰਤੀ ਹੈ ਅਤੇ ਗੱਲਾਂ ਜਿਹੜੀਆਂ ਨੇ ਉਹ ਖਤਮ ਹੋ ਗਈਆਂ ਨੇ। ਅੱਛਾ ਜੀ, ਅੱਗੇ ਇਸ ਵੇਲੇ ਜਿਹੜੇ ਮਾਮਲਾਤ ਚੱਲ ਰਹੇ ਨੇ, ਫਿਲਮ ਸਟਾਰ ਨਰਗਸ ਜਿਹੜੀ ਹੈ ਉਹਦੇ ਉੱਤੇ ਬੜਾ ਤਸ਼ੱਦਦ ਹੋਇਆ। ਉਹਨਾਂ ਦਾ ਕੋਈ ਨਵਾਂ ਸ਼ੌਹਰ, ਮਤਲਬ ਇੱਕ ਉਹਨਾਂ ਜਿਹੜੀ ਸ਼ਾਦੀ ਕੀਤੀ ਹੈ ਉਹ ਪੁਲਿਸ ਇੰਸਪੈਕਟਰ ਹੈ। ਪਹਿਲੇ ਵੀ ਉਹਨਾਂ ਦਾ ਮੇਰੇ ਖਿਆਲ ਇੱਕ ਪੁਲਿਸ ਇੰਸਪੈਕਟਰ ਸ਼ੌਹਰ ਰਿਹਾ, ਅਗਰ ਮੈਂ ਗਲਤ ਨਹੀਂ ਤੇ। ਉਹਨਾਂ ਨੇ ਜਿਹੜੀ ਸ਼ਾਦੀ ਕੀਤੀ ਹੈ ਉਹਦੇ ਵਿੱਚ ਉਹਨਾਂ 'ਤੇ ਬੜਾ ਸ਼ਦੀਦ ਤਸ਼ੱਦਦ ਹੋਇਆ। ਉਹ ਤੁਸੀਂ ਤਸਵੀਰਾਂ ਤੁਹਾਨੂੰ ਨਹੀਂ ਵਿਖਾ ਸਕਦੇ ਕਿਉਂਕਿ ਬੜੀਆਂ ਗ੍ਰਾਫਿਕ ਨੇ, ਬਹੁਤ ਹੀ ਜ਼ਿਆਦਾ ਤਸ਼ੱਦਦ ਹੋਇਆ। ਇਹਦੀ ਜਿੰਨੀ ਵੀ ਮਜ਼ੰਮਤ ਕਰੋ ਉਹ ਘੱਟ ਹੈ। ਕੋਈ ਵੀ ਖਾਤੂਨ ਕੋਈ ਵੀ ਕੰਮ ਕਰਦੀ ਹੈ, ਸ਼ੋਬਿਜ਼ ਤੋਂ ਹੈ, ਪ੍ਰੋਫੈਸਰ ਹੈ, ਡਾਕਟਰ ਹੈ, ਸਿਆਸਤਦਾਨ ਹੈ, ਕੋਈ ਵੀ ਹੈ, ਲੇਕਿਨ ਸਭ ਤੋਂ ਪਹਿਲਾਂ ਇਹ ਖਾਤੂਨ ਹੈ, ਇੱਕ ਇਨਸਾਨ ਹੈ। ਉਹਦੇ ਜਿਹੜੇ ਇਨਸਾਨ ਦੇ ਤੌਰ 'ਤੇ, ਉਹਦੇ ਇੱਕ ਪਾਕਿਸਤਾਨੀ ਸ਼ਹਿਰੀ ਦੇ ਤੌਰ 'ਤੇ ਜਿਹੜੇ ਹਕੂਕ ਨੇ ਉਹਨਾਂ ਨੂੰ ਪਾਮਾਲ ਕਰਨ ਦਾ ਕਿਸੇ ਦੇ ਕੋਲ ਰਾਈਟ ਨਹੀਂ। ਇਹ ਬੜੀ ਘਟੀਆ ਹਰਕਤ ਹੈ ਜਿਹਨੇ ਵੀ ਕੀਤੀ ਹੈ। ਕਾਨੂੰਨ ਦੀ ਇਹਦੇ 'ਤੇ ਮੁਕੰਮਲ ਅਮਲਦਾਰੀ ਹੋਣੀ ਚਾਹੀਦੀ, ਸਜ਼ਾ ਦੇਣੀ ਚਾਹੀਦੀ ਤਾਂ ਕਿ ਅੱਗੋਂ ਕੋਈ ਇਹੋ ਜਿਹੀ ਘਟੀਆ ਹਰਕਤ ਨਾ ਕਰੇ। ਲੇਕਿਨ ਇਹਦੇ 'ਚ ਇੱਕ ਅਫਸੋਸਨਾਕ ਪਹਿਲੂ ਇਹ ਵੀ ਆਇਆ ਕਿ ਜਿਸ ਵੇਲੇ ਇਹ ਤਸ਼ੱਦਦ ਦੀਆਂ ਵੀਡੀਓ ਸਾਹਮਣੇ ਆਈਆਂ ਅਤੇ ਬਾਜੀ ਮਰੀਮ ਨਵਾਜ਼ ਦੇ ਜਿਹੜੇ ਕਰੀਬੀ ਸਹਾਫੀ ਨੇ, ਜਿਨ੍ਹਾਂ ਨੂੰ ਬਾਜੀ ਲੱਖਾਂ ਰੁਪਈਆਂ ਦੇ ਉੱਤੇ PTV ਦੇ ਵਿੱਚ ਨੌਕਰੀਆਂ ਕਰਵਾਈਆਂ ਨੇ ਅਤੇ ਉਹ ਬਹਿ ਕੇ ਲੱਖਾਂ ਰੁਪਈਆ ਉੱਥੋਂ ਲੈ ਰਹੇ ਨੇ ਬਾਜੀ ਦੇ ਨਾਂ 'ਤੇ, ਉਹਨਾਂ ਨੇ ਬਿਆਨ ਠੋਕੇ ਨੇ ਕਿ ਜੀ ਇਹ ਕਿਸੇ ਕਰੀਮ ਦਾ ਰਿਐਕਸ਼ਨ ਲੱਗ ਰਿਹਾ। ਹਾਲਾਂਕਿ ਵਾਜ਼ੇ ਪਤਾ ਚੱਲ ਰਿਹਾ ਉਹਨਾਂ ਨੂੰ ਜਿੰਨਾ ਮਾਰਿਆ ਅਤੇ ਬਿਲਕੁਲ ਪੂਰਾ ਚਿਹਰਾ ਉਧੇੜ ਕੇ ਰੱਖ ਦਿੱਤਾ। ਇੰਨਾ ਗ੍ਰਾਫਿਕ ਹੈ ਕਿ ਮੈਂ ਤੁਹਾਨੂੰ ਇੱਥੇ ਵਿਖਾ ਨਹੀਂ ਸਕਦਾ। ਅਤੇ ਉਹ ਆਖਣ ਡਏ ਨੇ ਕਿ ਬਿਮਾਰੀ ਦਾ ਰਿਐਕਸ਼ਨ ਹੈ। ਮਤਲਬ ਇਹ ਵੀ ਇੱਕ ਮੇਰਾ ਖਿਆਲ ਹੈ ਆਪਣਾ, ਉਹ ਆਖਣ ਡਏ ਨੇ ਕਰੀਮ ਦਾ ਰਿਐਕਸ਼ਨ ਹੈ। ਅਤੇ ਇਹ ਜਿਹਨੇ ਟਵੀਟ ਕੀਤਾ ਇਹੋ ਜਿਹਾ ਮੈਨੂੰ ਲੱਗਦਾ ਵੀ ਉਹਨੂੰ ਆਪ ਬਿਮਾਰੀ ਦਾ ਰਿਐਕਸ਼ਨ ਹੈ, ਕੋਈ ਉਹ ਆਪ ਜਾਂ ਤਾਂ ਬਿਮਾਰ ਹੋਏ ਨੇ ਅਤੇ ਜਾਂ ਉਹਨਾਂ ਨੂੰ ਕੋਈ ਹੋਰ ਮਾਮਲਾ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਇਹ ਦਿਆਂਗੇ ਕਿ ਮਰੀਮ ਸਾਹਿਬਾ ਨੇ ਜਿਹੜਾ ਉਹ ਗ੍ਰੀਨ ਟਰੈਕਟਰ ਦੇਣ ਦਾ ਐਲਾਨ ਕੀਤਾ ਹੈ। ਹੁਣ ਪੂਰੀ ਕਿਸਾਨ ਬਣ ਗਈਆਂ, ਉਹ ਕਹਿੰਦੀਆਂ ਕਹਿ ਰਹੀਆਂ ਨੇ, ਅਤੇ ਮੈਂ ਜ਼ਰਾਤ ਵੀ ਸ਼ੁਰੂ ਕਰਾਂਗੀ। ਉੱਧਰ ਉਹਨਾਂ ਦੇ ਅੱਬਾ ਜੀ ਆਉਂਦੇ ਨੇ ਵੀ ਮਰੀਮ ਨੇ ਏਅਰ ਪੰਜਾਬ ਬਣਾਉਣੀ ਹੈ ਅਤੇ ਫਿਰ ਏਅਰ ਪੰਜਾਬ ਨੇ ਪੰਜਾਬ 'ਚ ਉੱਡਣਾ। ਲੰਮੀਆਂ ਛੱਡ ਰਹੇ ਸਨ ਨਿਊਯਾਰਕ ਬੈਠੇ, ਅਤੇ ਉਹਨੇ ਪੰਜਾਬ 'ਚ ਉੱਡਣਾ ਹੈ ਅਤੇ ਉਹਨੇ ਟੋਕੀਓ ਵੀ ਚਲੇ ਜਾਣਾ ਹੈ ਅਤੇ ਉਹਨੇ ਨਿਊਯਾਰਕ ਵੀ ਚਲੇ ਜਾਣਾ ਹੈ ਅਤੇ ਉਹਨੇ ਜਨਾਬ ਏਅਰਲਾਈਨ ਨੇ ਜਿਹੜਾ ਲੰਦਨ ਵੀ ਚਲੇ ਜਾਣਾ ਹੈ ਅਤੇ ਪਤਾ ਨਹੀਂ ਕਿੱਥੇ ਚਲੇ ਜਾਣਾ ਹੈ। ਪਹਿਲਾਂ ਤਾਂ ਉਹਨਾਂ ਆਖਿਆ ਵੀ ਮਰੀਮ ਇਹ ਸੋਚ ਰਹੀ ਕਿ PIA ਮੈਂ ਹੀ ਖਰੀਦ ਲਾਂ। ਆਹੋ ਜੀ, ਜੋ ਕੁਝ PIA ਨਾਲ ਕਰਨ ਡਏ ਜੇ ਇਹਦੋਂ ਬਿਹਤਰ ਤਾਂ ਸੀ ਵੀ ਆਪ ਹੀ ਖਰੀਦ ਲੈਂਦੇ, ਵੀ ਡਾਇਰੈਕਟਲੀ ਖਰੀਦ ਲੈਂਦੇ, ਇਨਡਾਇਰੈਕਟਲੀ ਜਿਹੜਾ ਸੀ
ਉਹਨਾਂ ਆਖਿਆ ਵੀ ਮਰੀਅਮ ਬਾਜੀ ਆਂਦੀ ਵੀ ਮੈਂ PIA ਆਪ ਹੀ ਲੈ ਲਾਂ। ਪਤਾ ਨਹੀਂ ਹੁਣ ਪੰਜਾਬ ਹਕੂਮਤ ਲਈ ਲੈਣ ਦੀ ਗੱਲ ਕਰਨ ਡਏ ਨੇ ਕਿ ਆਪਣੇ ਲਈ ਲੈਣ ਦੀ ਗੱਲ ਕਰਨ ਡਏ ਨੇ। ਵੈਸੇ ਜ਼ਿਆਦਾ ਤੇ ਆਪਣੇ ਲਈ ਸੋਚਦੇ ਨੇ ਕਾਰੋਬਾਰ ਦੇ ਵਿੱਚ। ਬਹਰਹਾਲ ਉਹਨਾਂ ਆਖਿਆ ਜੀ ਪੰਜਾਬ ਹਕੂਮਤ ਹੀ ਕਿਉਂ ਨਾ PIA ਲੈ ਲੈ, ਤੇ ਜਾਂ ਮਰੀਅਮ ਬਾਜੀ PIA ਲੈ ਲੈ ਤੇ ਫਿਰ ਉਹਨੂੰ ਚਲਾਵੇ, ਏਅਰ ਪੰਜਾਬ ਉਹਦਾ ਨਾਂ ਰੱਖ ਕੇ, ਜਾਂ ਫਿਰ PIA ਨੂੰ ਦਫਾ ਕਰੋ ਤੇ ਨਵੀਂ ਉਹਨਾਂ ਆਖਿਆ ਆਪਣੀ ਏਅਰਲਾਈਨ ਬਣਾਓ ਤੇ ਇੰਟਰਨੈਸ਼ਨਲ ਸਟੇਟ ਆਫ ਦਾ ਆਰਟ ਮਾਡਰਨ ਏਅਰਕ੍ਰਾਫਟ। ਮਤਲਬ ਗੱਲਾਂ ਇੰਜ ਬਹਿ ਕੇ ਜਿਹੜਾ ਨਾ ਉਹਨਾਂ ਨੂੰ ਯੱਬਦੇ ਨੇ ਕਿ ਬੰਦਾ ਇੱਕ ਵਾਰ ਪਰੇਸ਼ਾਨ ਹੋ ਜਾਂਦਾ ਵੀ ਉਹ ਜਿਹੜੇ ਸਟੇਟ ਆਫ ਦਾ ਆਰਟ ਜਹਾਜ਼ ਲੈਣੇ ਨੇ ਤੇ ਪੈਸਾ ਲਿਆਉਣਾ, ਉਹ ਤਾਏ ਦੇ ਕੋਲੋਂ ਲਿਆਉਣਾ ਜੇ। ਪੈਸੇ ਤੇ ਇੱਥੇ ਜ਼ਹਿਰ ਖਾਣ ਨੂੰ ਨਹੀਂ ਆਪਣੇ ਮੂੰਹ ਆਉਂਦੇ ਹੋ, ਤੇ ਕਰਜ਼ੇ ਲੈਣ ਜਿੱਥੋਂ ਜਾਂਦੇ ਅੱਗੋਂ ਜਵਾਬ ਲੱਭ ਜਾਂਦਾ। ਤੇ ਇਹ ਹੁਣ ਸਟੇਟ ਆਫ ਦਾ ਆਰਟ ਜਿਹੜਾ ਨਾ ਜੀ ਉਹ ਏਅਰਲਾਈਨਾਂ ਬਣਾਉਣ ਨੂੰ ਫਿਰਦੇ ਨੇ। ਬਹਰਹਾਲ ਇਹਨਾਂ ਨੂੰ ਕਿਹੜਾ ਕੋਈ ਪੁੱਛ ਸਕਦਾ। ਤੇ ਅੱਗੋਂ ਇੱਕ ਹੋਰ ਖਬਰ ਹੈ, ਮੁਬੈਨਾ ਤੌਰ 'ਤੇ ਇਹਨੂੰ ਆਖਾਂਗੇ ਅਜੇ, ਇਹ ਹੁਣ ਉਹ ਕਨਫਰਮ ਕਰਨਗੀਆਂ ਖਬਰ ਠੀਕ ਹੈ ਕਿ ਨਹੀਂ। ਸੋਸ਼ਲ ਮੀਡੀਆ 'ਤੇ ਫਿਰਨ ਡਈ ਹੈ ਇਹ ਖਬਰ। ਇਹ ਹੈ ਕਿ ਜੀ ਅਸੀਂ ਗੱਲ ਤੁਹਾਡੇ ਨਾਲ ਕੀਤੀ ਸੀ ਕਿ ਪਹਿਲੇ ਵੀ ਇਹ ਅਹਿਮਦ ਫਰਾਦ, ਉਹ ਜਿਹੜੇ ਸ਼ਾਇਰ ਨੇ, ਕਸ਼ਮੀਰੀ ਸ਼ਾਇਰ, ਔਰ ਬੜੇ ਇੱਕ ਜਾਂਬਾਜ਼ ਆਦਮੀ ਨੇ, ਔਰ ਮੈਂ ਹੀ ਆਖਾਂਗਾ ਵੀ ਸਿਆਸੀ ਵਰਕਰ ਨੇ, ਜ਼ਬਰਦਸਤ ਸ਼ਾਇਰ ਨੇ, ਜੰਗਜੂ ਨੇ ਇਸ ਮਾਮਲੇ ਦੇ ਵਿੱਚ, ਨਜ਼ਰੀਆਤ ਦੀ ਜੰਗ ਦੇ ਵਿੱਚ। ਉਹਨਾਂ ਇੱਕ ਦਿਨ ਲਿਖਿਆ ਸੀ ਕਿ ਇਹ ਜਿਹੜੀ ਬਰੀਕ ਬਾਨੋ ਹੈ, ਸ਼ਹਿਰ ਬਾਨੋ, ਇਹ ਵੱਡੀ ਹੋ ਕੇ ਤੇ ਇਹ ਬਣੇਗੀ ਮੋਹਸਿਨ ਨਕਵੀ ਬਣੇਗੀ। ਲਓ ਜੀ, ਹੁਣ ਜਿਹੜੀਆਂ ਮੀਡੀਆ 'ਤੇ ਖਬਰਾਂ ਆ ਰਹੀਆਂ ਨੇ ਸੋਸ਼ਲ ਮੀਡੀਆ 'ਤੇ, ਉਹ ਇਹੀ ਆਖਦੀਆਂ ਨੇ। ਉਹਨਾਂ ਆਖਿਆ ਜੀ ਖਵਾਤੀਨ ਦੀ ਜਿਹੜੀ ਕ੍ਰਿਕਟ ਦੀ ਤਰੱਕੀ ਹੈ ਨਾ ਕੋਈ, ਜਾਂ ਖਵਾਤੀਨ ਦੀ ਕ੍ਰਿਕਟ ਨਾਲ ਰਿਲੇਟਡ ਜਿਹੜਾ ਕੋਈ ਸੀਟ ਹੈ ਉਹਦੇ ਉੱਤੇ ਇਹ ਜਿਹੜੀ ਬਾਜੀ ਬਰੀਕ ਬਾਨੋ ਹੈ ਨਾ, ਇਹਦੀ ਅਪਾਇੰਟਮੈਂਟ ਦੇ ਬਾਰੇ ਸੋਚਿਆ ਜਾ ਰਿਹਾ। ਇਹਨੂੰ ਅਪਾਇੰਟ ਕਰਨਗੇ ਤੇ ਫਿਰ ਖਵਾਤੀਨ ਦੀ ਕ੍ਰਿਕਟ ਨੂੰ ਬਿਹਤਰ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰਨਗੇ। ਤੇ ਇਹ ਹੁਣ ਵੇਖਦੇ ਜੀ ਇਹ ਖਵਾਤੀਨ ਦੀ ਕ੍ਰਿਕਟ ਨੂੰ ਕਿੰਨਾ ਕੁ ਬਿਹਤਰ ਕਰ ਸਕਦੀਆਂ ਨੇ, ਜਾਂ ਕਰਨਾ ਚਾਹੁੰਦੀਆਂ ਨੇ ਕਿ ਨਹੀਂ, ਜਾਂ ਆਪਣੀ ਇਕੋਨਮੀ ਨੂੰ ਬਿਹਤਰ ਕਰਨਗੀਆਂ ਖਵਾਤੀਨ ਦੀ ਕ੍ਰਿਕਟ ਨੂੰ, ਤੇ ਇਹਨਾਂ ਨੇ ਖੈਰ ਕੀ ਬਿਹਤਰ ਕਰਨਾ। ਲੇਕਿਨ ਅਹਿਮਦ ਫਰਾਦ ਸਾਹਿਬ ਦੀ ਜਿਹੜੀ ਸਟੋਰੀ ਸੀ ਉਹ ਦਰੁਸਤ ਸਾਬਤ ਹੋ ਗਈ ਕਿ ਇਹ ਵੱਡੀਆਂ ਹੋ ਕੇ ਤੇ ਮੋਹਸਿਨ ਨਕਵੀ ਬਣਨਗੀਆਂ। ਲਓ ਵੇਖ ਲਓ, ਉਹਨਾਂ ਨੇ ਵੀ ਕ੍ਰਿਕਟ ਬੋਰਡ ਵਾਲੇ ਪਾਸੇ ਨੂੰ ਹੱਥ ਰੱਖਿਆ ਤੇ ਲੱਗ ਇਹ ਹੀ ਰਿਹਾ ਵੀ ਉਹ ਵੀ ਹੁਣ ਵੱਡੇ ਹੋ ਕੇ ਮੋਹਸਿਨ ਨਕਵੀ ਬਣਨ ਦੀਆਂ ਤਿਆਰੀਆਂ ਕਰ ਰਹੇ ਨੇ। ਲਓ ਜੀ, ਮੈਨੂੰ ਹੁਣ ਇੱਥੋਂ ਇਜਾਜ਼ਤ ਦਿਓ, ਅੱਜ ਵਾਸਤੇ ਇੰਨਾ ਹੀ। ਰੱਬ ਰੱਖਾ।